ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਦੋਸਤੋ, ਪੰਜਾਬੀਆਂ ਦੀ ਖਾਸ ਕਰਕੇ ਜਦੋਂ ਸਿੱਖ ਭਾਈਚਾਰੇ ਦੀ ਗੱਲ ਆਉਂਦੀ ਹੈ ਤਾਂ ਇਹਨਾਂ ਨੂੰ ਇਹ ਸਾਬਤ ਕਰਨ ਦੀ ਲੋੜ ਨਹੀਂ ਹੈ ਕਿ ਕੁਰਬਾਨੀਆਂ ਕਿਸ ਨੇ ਕੀਤੀਆਂ। ਦੇਸ਼ ਦੇ ਲਈ ਸਭ ਤੋਂ ਵੱਧ ਜੰਗੇ ਆਜ਼ਾਦੀ ਦੇ ਵਿੱਚ ਯੋਗਦਾਨ ਕਿਸ ਦਾ ਹੈ? ਦੇਸ਼ ਨੂੰ ਹਮਲਾਵਰਾਂ ਧਾੜਵੀਆਂ ਤੋਂ ਬਚਾਉਣ ਦੇ ਲਈ ਪੰਜਾਬੀਆਂ ਤੋਂ ਵੱਡਾ ਯੋਗਦਾਨ ਸ਼ਾਇਦ ਹੀ ਕਿਸੇ ਹੋਰ ਇਲਾਕੇ ਦਾ ਜਾਂ ਫਿਰਕੇ ਦਾ ਹੋਵੇ। ਪਰ ਆਪਾਂ ਇਹਨਾਂ ਗੱਲਾਂ ਦੇ ਵਿੱਚ ਯਕੀਨ ਨਹੀਂ ਰੱਖਦੇ। ਪਰ ਹਾਂ, ਆ ਜਿਹੜੇ ਅੰਨੇ ਰਾਸ਼ਟਰਵਾਦੀ ਹੈ, ਆ ਜਿਹੜੇ ਫਿਰਕੂ ਜ਼ਹਿਰ ਦੇ ਭਰੇ ਹੋਏ ਦਿਮਾਗ ਹੈ, ਇਹ ਜ਼ਰੂਰ ਕਰਦੇ ਆ। ਹੋਇਆ ਕਿ ਭਾਰਤ ਪਾਕਿਸਤਾਨ ਮੈਚ ਹੋਇਆ ਸੀਗਾ ਲੰਘੇ ਦਿਨਾਂ ਦੇ ਵਿੱਚ। ਉਹਦੇ 'ਚ ਅਰਸ਼ਦੀਪ ਹੱਥੋਂ ਇੱਕ ਕੈਚ ਛੁੱਟ ਗਿਆ ਸੀ। ਦੇਖੋ, ਇਹ ਕੈਚ ਛੁੱਟਣੇ ਜਾਂ ਕਿਸੇ ਓਵਰ ਦੇ ਵਿੱਚ ਜ਼ਿਆਦਾ ਰਨ ਆ ਜਾਣੇ ਜਾਂ 0 ਤੇ ਆਊਟ ਹੋ ਜਾਣਾ, ਇਹ ਖੇਡ ਦਾ ਹਿੱਸਾ ਵਾ। ਸਾਨੂੰ ਇਹਨਾਂ ਚੀਜ਼ਾਂ ਨੂੰ ਫਿਰਕੂ ਐਨਕ ਲਾ ਕੇ ਦੇਖਣ ਦੀ ਲੋੜ ਨਹੀਂ ਹੈ। ਪਰ ਹੁਣ ਅਰਸ਼ਦੀਪ ਸਿੰਘ ਨੇ ਆਪਣੇ ਆਲੋਚਕਾਂ, ਖਾਸ ਕਰਕੇ ਉਹਨੂੰ ਗੱਦਾਰ ਕਹਿਣ ਵਾਲੇ ਲੋਕਾਂ ਨੂੰ ਕਰਾਰਾ ਜਵਾਬ ਦਿੱਤਾ ਹੈ ਤੇ ਇਹ ਕਰਾਰਾ ਜਵਾਬ ਜਿਹੜਾ ਹੈ, ਉਹਨਾਂ ਦੇ ਮੂੰਹ ਤੇ ਚਪੇੜ ਵਾਂਗ ਹੈ। ਕਿਉਂਕਿ ਅਰਸ਼ਦੀਪ ਸਿੰਘ ਨੇ ਇੱਕੋ ਹੀ ਮੈਚ ਦੇ ਵਿੱਚ ਆਪਣੇ ਪਹਿਲੇ ਹੀ ਓਵਰ ਦੇ ਵਿੱਚ 3 ਖਿਡਾਰੀਆਂ ਨੂੰ ਪਵੇਲੀਅਨ ਭੇਜ ਦਿੱਤਾ ਤੇ ਪਵੇਲੀਅਨ ਭੇਜ ਕੇ ਉਹਨੇ ਉਹਨਾਂ ਫਿਰਕੂ ਦਿਮਾਗਾਂ, ਫਿਰਕੂ ਨਫ਼ਰਤ ਦੇ ਨਾਲ ਭਰੇ ਲੋਕਾਂ ਨੂੰ ਕਰਾਰਾ ਜਵਾਬ ਦਿੱਤਾ ਹੈ। ਉਹਨਾਂ ਦੇ ਮੂੰਹ ਤੇ ਚਪੇੜ ਮਾਰੀ ਹੈ, ਜਿਹੜਿਆਂ ਨੇ ਇੱਕ ਕੈਚ ਛੁੱਟਣ ਤੋਂ ਬਾਅਦ ਅਰਸ਼ਦੀਪ ਸਿੰਘ ਨੂੰ ਗੱਦਾਰ ਤੱਕ ਕਿਹਾ ਸੀ। ਉਹਦੇ ਜਿਹੜਾ ਵਿਕੀਪੀਡੀਆ ਪੇਜ ਆ, ਉਹਨੂੰ ਐਡਿਟ ਤੱਕ ਕਰਤਾ ਸੀਗਾ ਤੇ ਮਾੜੀਆਂ ਚੰਗੀਆਂ ਗਾਲਾਂ ਕੱਢੀਆਂ ਗਈਆਂ। ਪਰ ਉਸ ਖਿਡਾਰੀ ਨੇ ਸਾਬਤ ਕਰਤਾ ਕਿ ਜੇਕਰ ਤੁਹਾਡਾ ਸਰੀਰ ਸਿਹਤਮੰਦ ਹੈ, ਜੇਕਰ ਤੁਹਾਡਾ ਦਿਮਾਗ ਸਿਹਤਮੰਦ ਹੈ, ਤਾਂ ਤੁਸੀਂ ਕੁਛ ਵੀ ਕਰ ਸਕਦੇ ਹੋ। ਦੱਖਣੀ ਅਫਰੀਕਾ ਦੇ ਨਾਲ ਇਹ ਮੈਚ ਖੇਡਿਆ ਗਿਆ ਸੀ ਤੇ ਇਸ ਮੈਚ ਦੇ ਵਿੱਚ ਪਾਰੀ ਦਾ ਦੂਜਾ ਓਵਰ ਸੀ, ਅਰਸ਼ਦੀਪ ਸਿੰਘ ਦਾ ਪਹਿਲਾ ਓਵਰ ਸੀ। ਪਹਿਲੇ ਓਵਰ ਦੇ ਵਿੱਚ ਹੀ ਉਹਨੇ 3 ਖਿਡਾਰੀਆਂ ਨੂੰ ਪਵੇਲੀਅਨ ਭੇਜ ਦਿੱਤਾ। ਪਹਿਲੇ ਓਵਰ ਦੀ ਦੂਜੀ ਗੇਂਦ ਤੇ ਉਹਨੇ ਕੁਇੰਟਨ ਡੀ ਕਾਕ ਨੂੰ ਪਵੇਲੀਅਨ ਭੇਜਿਆ, ਕਲੀਨ ਬੋਲਡ ਕੀਤਾ। ਇਸੇ ਤਰ੍ਹਾਂ 5ਵੀਂ ਗੇਂਦ ਤੇ ਉਹਨੇ ਰਲੇ ਰੂਸੋ ਦਾ ਸ਼ਿਕਾਰ ਕੀਤਾ। 6ਵੀਂ ਗੇਂਦ ਤੇ ਉਹਨੇ ਡੇਵਿਡ ਮਿਲਰ ਨੂੰ ਕਲੀਨ ਬੋਲਡ ਕੀਤਾ ਤੇ ਆਪਣੇ ਇੱਕੋ ਓਵਰ ਦੇ ਵਿੱਚ 3 ਵਿਕਟਾਂ ਕੱਢ ਕੇ ਜਿੱਥੇ ਇਸ ਪੰਜਾਬੀ ਨੌਜਵਾਨ ਨੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ, ਜਿੱਥੇ ਇਸ ਨੌਜਵਾਨ ਨੇ ਸਾਬਤ ਕੀਤਾ ਹੈ ਕਿ ਤੰਦਰੁਸਤ ਸਰੀਰਾਂ ਦੇ ਵਿੱਚ ਤੰਦਰੁਸਤ ਦਿਮਾਗ ਜਿਹੜੇ ਨੇ ਉਹ ਵਾਸ ਕਰਦੇ ਨੇ ਤੇ ਉਹ ਤੰਦਰੁਸਤ ਦਿਮਾਗ ਹੀ ਕੁਝ ਕਰ ਗੁਜ਼ਰਨ ਦਾ ਮਾਦਾ ਰੱਖਦੇ ਨੇ। ਤਾਂ ਇਸ ਨੌਜਵਾਨ ਨੇ ਸਾਬਤ ਕਰਤਾ ਕਿ ਤੁਸੀਂ ਸਿਰਫ 2 ਰੁਪਈਆਂ ਦੀ ਟਵੀਟ ਤੇ ਦਿਹਾੜੀ ਕਰਨ ਜੋਗੇ ਹੋ। ਤੁਸੀਂ ਸਿਰਫ ਰਜਾਈਆਂ 'ਚ ਰਹਿ ਕੇ ਦੂਜਿਆਂ ਨੂੰ ਭੰਡਣ ਵਾਲੇ ਹੋ। ਜਦ ਕਿ ਜਿਨ੍ਹਾਂ ਨੇ ਗਰਾਊਂਡਾਂ ਤੇ ਪਸੀਨਾ ਵਹਾਇਆ, ਜਿਨ੍ਹਾਂ ਨੇ ਤਪਦੀਆਂ ਧੁੱਪਾਂ ਦੇ ਵਿੱਚ 45 ਡਿਗਰੀ ਸੈਲਸੀਅਸ ਦੇ ਵਿੱਚ ਪਸੀਨਾ ਵਹਾਇਆ ਹੈ, ਮੁੜ ਕੇ ਜਿਨ੍ਹਾਂ ਦੇ ਚੋਏ ਨੇ, ਜਿਨ੍ਹਾਂ ਨੇ ਸਿਆਲ ਦੀਆਂ ਰਾਤਾਂ ਬਾਹਰ ਖੁੱਲ੍ਹੇ ਅਸਮਾਨ ਦੇ ਵਿੱਚ ਪ੍ਰੈਕਟਿਸ ਕਰਦਿਆਂ ਕੱਢੀਆਂ ਨੇ, ਉਹ ਕੁਛ ਵੀ ਕਰ ਸਕਦੇ ਨੇ। ਤੇ ਇਹ ਕਾਰਨਾਮਾ ਕਰਕੇ ਅਰਸ਼ਦੀਪ ਸਿੰਘ ਨੇ ਆਪਣੀ ਪ੍ਰਤਿਭਾ ਦਾ ਲੋਹਾ ਤਾਂ ਮਨਵਾਇਆ ਹੀ ਹੈ, ਪਰ ਉਹਨਾਂ ਲੋਕਾਂ ਨੂੰ ਕਰਾਰਾ ਜਵਾਬ ਤੇ ਜਵਾਬ ਉਹਨਾਂ ਦੇ ਮੂੰਹ ਤੇ ਚਪੇੜ ਵਾਂਗ ਹੈ, ਜਿਹੜੇ ਅੱਜ ਤੋਂ ਕੁਝ ਦਿਨ ਪਹਿਲਾਂ ਇੱਕ ਮੁਕਾਬਲੇ ਦੇ ਵਿੱਚ ਇੱਕ ਛੋਟੀ ਜਿਹੀ ਗਲਤੀ ਕਰਕੇ, ਜਿਹੜੀ ਕਿ ਸੁਭਾਵਿਕ ਹੈ ਕਿ ਹਰ ਕਿਸੇ ਤੋਂ ਵੀ ਹੋ ਸਕਦੀ ਹੈ। ਬਹੁਤ ਵਾਰੀ ਕ੍ਰਿਕਟ ਦੇ ਮੰਨੇ-ਪ੍ਰਮੰਨੇ ਲੈਜੈਂਡ ਜਿਹੜੇ ਆ ਉਹ 0 ਤੇ ਆਊਟ ਹੋਏ ਨੇ। ਬਹੁਤ ਵਾਰੀ ਹਰਫਨਮੌਲੇ ਖਿਡਾਰੀ, ਆਲ ਰਾਊਂਡਰ ਖਿਡਾਰੀ ਮੈਚ ਦੇ ਵਿੱਚ ਕੱਖ ਵੀ ਨਹੀਂ ਕਰ ਸਕੇ ਔਰ ਇਹ ਇੱਕ ਖੇਡ ਨਾਲ ਨਹੀਂ ਹੈ। ਬਹੁਤ ਵਾਰ ਦੁਨੀਆ ਦੇ ਵਿੱਚ ਕ੍ਰਿਕਟ ਦੇ ਵਿੱਚ ਖਾਸ ਕਰਕੇ ਵੱਡੇ ਉਲਟ-ਫੇਰ ਹੋਏ ਨੇ, ਵੱਡੀਆਂ ਟੀਮਾਂ ਹਾਰੀਆਂ ਨੇ, ਵੱਡੇ ਖਿਡਾਰੀ ਹਾਰੇ ਨੇ। ਸਾਨੂੰ ਖਿਡਾਰੀਆਂ ਨੂੰ ਫਿਰਕੂ ਨਜ਼ਰ ਦੇ ਨਾਲ ਨਹੀਂ ਵੇਖਣਾ ਚਾਹੀਦਾ। ਇਹ ਚੰਦ ਕੁ ਲੋਕ ਨੇ ਜਿਹੜੇ ਸਿਆਸੀ ਹੱਥ ਠੋਕਾ ਬਣ ਕੇ ਫਿਰਕੂ ਜ਼ਹਿਰ ਉਗਲਦੇ ਨੇ ਤੇ ਖਿਡਾਰੀਆਂ ਨੂੰ ਵੀ ਨਹੀਂ ਬਖਸ਼ਦੇ। ਇਹ ਫਿਰਕੂ ਨਫ਼ਰਤ ਦੇ ਵਿੱਚ ਇੰਨੇ ਕੁ ਅੰਨੇ ਹੋਏ ਪਏ ਨੇ, ਇਹ ਅੰਨੇ ਰਾਸ਼ਟਰਵਾਦੀ, ਕਿ ਸਾਡੀਆਂ ਧੀਆਂ ਨੂੰ ਵੀ ਨਹੀਂ ਬਖਸ਼ਦੇ। ਭਾਰਤ ਦਾ ਇੱਕ ਹਾਕੀ ਮੁਕਾਬਲਾ ਹੋਇਆ ਸੀ, ਜੇ ਮੈਂ ਗਲਤ ਨਾ ਹੋਵਾਂ ਤਾਂ ਉਹ ਅਰਜਨਟੀਨਾ ਨਾਲ ਸੀ। ਉਸ ਹਾਕੀ ਮੁਕਾਬਲੇ ਦੇ ਵਿੱਚ ਭਾਰਤ ਦੀ ਹਾਰ ਹੋਈ ਤੇ ਇੱਕ ਸਿਰ ਫਿਰਿਆ, ਫਿਰਕੂ ਨਫ਼ਰਤ ਦੇ ਵਿੱਚ ਅੰਨਾ ਹੋਇਆ ਇੱਕ ਅੰਨਾ ਰਾਸ਼ਟਰਵਾਦੀ ਵੰਦਨਾ ਕਟਾਰੀਆ, ਜਿਹੜੀ ਕਿ ਦੇਸ਼ ਦੀ ਧੀ ਹੈ, ਉਹਦੇ ਘਰ ਮੂਹਰੇ ਜਾ ਕੇ ਗਾਲਾਂ ਕੱਢ ਕੇ ਆਇਆ। ਦੇਖੋ ਕਿੱਡੀ ਮਾੜੀ ਸੋਚ ਹੈ ਇਹਨਾਂ ਲੋਕਾਂ ਦੀ, ਜਿਹੜੇ ਸਿਆਸੀ ਹੱਥ ਠੋਕੇ ਨੇ, ਜਿਨ੍ਹਾਂ ਨੂੰ ਸਿਰਫ ਲੱਗਦਾ ਕਿ ਸਿਰਫ ਅਸੀਂ ਸੁਪੀਰੀਅਰ ਹੈ, ਬਾਕੀ ਲੋਕ ਨਹੀਂ ਹੈ। ਜਦ ਕਿ ਜੇਕਰ ਆਜ਼ਾਦੀ ਸਮੇਤ ਹੋਰ ਮੋਰਚਿਆਂ ਵਿੱਚ ਇਹਨਾਂ ਲੋਕਾਂ ਦਾ, ਜਿਹੜੇ ਅੰਨੇ ਰਾਸ਼ਟਰਵਾਦੀ ਹੈ, ਇਹਨਾਂ ਦਾ ਯੋਗਦਾਨ ਵੇਖੀਏ ਤਾਂ ਤੁਹਾਨੂੰ ਕੱਖ ਵੀ ਨਹੀਂ ਨਜ਼ਰ ਆਉਣਾ। ਉਸ ਤੋਂ ਬਾਅਦ ਪੀਵੀ ਸਿੰਧੂ ਕੁੜੀ ਮੁਕਾਬਲਿਆਂ ਦੇ ਵਿੱਚ ਜਦੋਂ ਉਹਨੇ ਆਪਣੀ ਖੇਡ ਦੇ ਵਿੱਚ ਮੁਕਾਮ ਹਾਸਲ ਕੀਤਾ, ਤਾਂ ਉਹਨੂੰ ਵੀ ਭੰਡਿਆ ਗਿਆ ਪਹਿਲਾਂ ਤਾਂ, ਤੇ ਉਹਦੀ ਜਾਤ ਗੂਗਲ ਤੇ ਸਰਚ ਕੀਤੀ ਗਈ। ਇਸੇ ਤਰ੍ਹਾਂ ਹਿਮਾ ਦਾਸ, ਇਸੇ ਤਰ੍ਹਾਂ ਹੋਰ ਬਹੁਤ ਸਾਰੀਆਂ ਉਦਾਹਰਨਾਂ ਤੁਹਾਨੂੰ ਮਿਲ ਜਾਣਗੀਆਂ। ਮੁਹੰਮਦ ਸਾਮੀ, ਇੱਕ ਮੁਕਾਬਲੇ ਤੋਂ ਬਾਅਦ ਉਹਨੂੰ ਟਰੋਲ ਕੀਤਾ ਗਿਆ। ਜਦੋਂ ਟਰੋਲ ਕੀਤਾ ਗਿਆ ਤੇ ਵਿਰਾਟ ਕੋਹਲੀ ਨੇ ਉਹਦਾ ਬਚਾਅ ਕੀਤਾ। ਜਦੋਂ ਬਚਾਅ ਕੀਤਾ ਤੇ ਇੱਕ ਬੰਗਲੌਰ ਦੇ ਰਹਿਣ ਵਾਲੇ ਇੰਜੀਨੀਅਰ ਨੇ ਵਿਰਾਟ ਕੋਹਲੀ ਦੀ 6 ਮਹੀਨਿਆਂ ਦੀ ਧੀ ਨੂੰ ਉਹ ਗੱਲਾਂ ਕਹੀਆਂ ਜਿਹੜੀਆਂ ਮੈਂ ਕਹਿ ਨਹੀਂ ਸਕਦਾ ਇੱਥੇ। ਇਹ ਇੰਨੇ ਹੌਲੇ ਮਾਨਸਿਕਤਾ ਦੇ ਲੋਕ ਨੇ, ਬਿਮਾਰ ਮਾਨਸਿਕਤਾ ਦੇ ਲੋਕ ਨੇ, ਕਮਜ਼ੋਰ ਮਾਨਸਿਕਤਾ ਦੇ ਲੋਕ ਨੇ। ਕਿਉਂਕਿ
ਇਹ ਉਹ ਲੋਕ ਨੇ ਜਿਨ੍ਹਾਂ ਦਾ ਆਪਣਾ ਕੋਈ ਥਾਟ ਪ੍ਰੋਸੈਸ ਨਹੀਂ ਹੈ। ਇਹ ਸਿਆਸੀ ਹੱਥ ਠੋਕੇ ਨੇ, 2-2 ਰੁਪਈਆਂ ਪਿੱਛੇ ਟਵੀਟ ਕਰਦੇ ਨੇ, ਆਪਦੀ ਇੱਜ਼ਤ ਨਿਲਾਮ ਕਰਦੇ ਨੇ, ਕਿਉਂਕਿ ਜਦੋਂ ਕਿਸੇ ਨੂੰ ਗਾਲਾਂ ਕੱਢਦੇ ਨੇ ਮੂਹਰੋਂ ਅਗਲਾ ਵੀ ਕੱਢਦਾ ਹੈ। ਸੋ ਇਹ ਉਹ ਲੋਕ ਨੇ ਜਿਹੜੇ ਸਿਰਫ ਅੰਨ੍ਹੇ ਰਾਸ਼ਟਰਵਾਦੀ ਨੇ। ਇਹਨਾਂ ਨੂੰ ਲੱਗਦਾ ਕਿ ਰਾਸ਼ਟਰ ਸਿਰਫ ਸਾਡੇ ਕਰਕੇ ਹੈ, ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਸਾਡਾ ਤਾਂ ਇਸ ਰਾਸ਼ਟਰ ਨੂੰ ਚਲਾਉਣ ਦੇ ਵਿੱਚ, ਇਹਨੂੰ ਅੱਗੇ ਲਿਜਾਣ ਦੇ ਵਿੱਚ ਕੋਈ ਯੋਗਦਾਨ ਹੀ ਨਹੀਂ ਹੈ। ਤੁਸੀਂ ਇਸ ਦੇਸ਼ ਨੂੰ ਇਸ ਤਰ੍ਹਾਂ ਕਰਕੇ ਇਸ ਦੇਸ਼ ਦਾ ਨਾਂ ਬਦਨਾਮ ਕਰਦੇ ਹੋ। ਤੁਸੀਂ ਤਾਂ ਧੱਬਾ ਹੈ ਦੇਸ਼ ਦੇ ਨਾਂ ਤੇ। ਤੁਸੀਂ ਉਹ ਬੇਸ਼ਰਮ ਕੈਟਾਗਰੀ ਹੈ ਜਿਨ੍ਹਾਂ ਨੇ 4 ਦਿਨਾਂ ਬਾਅਦ ਖਿੜਖਿੜ ਕਰਕੇ ਹੱਸਣਾ ਹੁੰਦਾ ਹੈ, ਜਾਂ ਜਿਨ੍ਹਾਂ ਨੇ ਉਹ ਚੰਦ ਨੇਤਾ ਨੇ, ਤੁਹਾਡੇ 2-3 ਆਈਕਨ ਨੇ ਜਿਨ੍ਹਾਂ ਦਾ ਭਾਸ਼ਣ ਸੁਣ ਕੇ ਤੁਸੀਂ ਹਾ 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 ਹੀ 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 ਹੀ। ਤੁਸੀਂ ਉਹਨਾਂ ਲੋਕਾਂ ਦਾ ਮੁਕਾਬਲਾ ਨਹੀਂ ਕਰ ਸਕਦੇ, ਖਿਡਾਰੀਆਂ ਦਾ ਮੁਕਾਬਲਾ ਨਹੀਂ ਕਰ ਸਕਦੇ ਜਿਨ੍ਹਾਂ ਨੇ ਜੇਠ ਹਾੜ ਦੀਆਂ ਧੁੱਪਾਂ ਦੇ ਵਿੱਚ ਪ੍ਰੈਕਟਿਸ ਕੀਤੀ ਹੋਵੇ। ਤੁਸੀਂ ਉਹਨਾਂ ਲੋਕਾਂ ਦੇ ਬਰਾਬਰ ਕੱਖ ਵੀ ਨਹੀਂ ਗੇ ਜਿਨ੍ਹਾਂ ਲੋਕਾਂ ਨੇ ਇੰਨੀਆਂ ਮਿਹਨਤਾਂ ਕਰਕੇ ਆਪਣੇ ਮੁਕਾਮ ਹਾਸਲ ਕੀਤੇ ਹੈ। ਹੋ ਸਕਦਾ ਤੁਹਾਨੂੰ ਜਦੋਂ ₹1.5 ਤੇ ਟਵੀਟ ਕਰਨ ਵਾਲਾ ਕੋਈ ਟੱਕਰ ਗਿਆ, ਤੁਹਾਨੂੰ ਚੱਕ ਕੇ ਬਾਹਰ ਮਾਰਨ, ਕਿਉਂਕਿ ਤੁਹਾਨੂੰ 2 ਮਿਲਦੇ ਹੋਣਗੇ। ਪਰ ਕਿਸੇ ਨੂੰ ਟਰੋਲ ਕਰਨਾ, ਕਿਸੇ ਨੂੰ ਕਿਸੇ ਦੀ ਕਿਰਦਾਰਕੁਸ਼ੀ ਕਰਨਾ, ਕਿਸੇ ਨੂੰ ਗੱਦਾਰ ਕਹਿਣਾ ਬਹੁਤ ਸੌਖਾ ਹੈ। ਔਖਾ ਕੀ ਹੈ? ਦੇਸ਼ ਦਾ ਨਾਂ ਰੌਸ਼ਨ ਕਰਨਾ। ਔਖਾ ਕੀ ਹੈ? ਆਪਣੇ ਆਪ ਨੂੰ ਸਾਬਿਤ ਕਰਨਾ। ਔਖਾ ਕੀ ਹੈ? ਜਿਵੇਂ ਅਰਸ਼ਦੀਪ ਸਿੰਘ ਨੇ, ਜਿਹੜੇ ਨੌਜਵਾਨ ਨੇ ਕੀਤਾ ਹੈ, ਇਹ ਕਾਰਨਾਮਾ ਕਰਨਾ ਔਖਾ ਕਿ ਟਰੋਲਿੰਗ ਤੋਂ ਬਾਅਦ 1 ਓਵਰ ਦੇ ਵਿੱਚ 3 ਵਿਕਟਾਂ ਕੱਢਣੀਆਂ। ਸੋ ਕਰਨ ਦੀ ਕੀ ਲੋੜ ਹੈ? ਖੇਡਾਂ ਖੇਡਾਂ ਹੁੰਦੀਆਂ ਨੇ। ਖੇਡਾਂ ਨੂੰ ਖੇਡ ਰਹਿਣ ਦਿਓ। ਖੇਡਾਂ ਭਾਈਚਾਰਕ ਸਾਂਝ ਵਧਾਉਣ ਵਾਸਤੇ ਹੁੰਦੀਆਂ ਨੇ। ਤੁਹਾਨੂੰ ਨਹੀਂ ਪਤਾ ਕਿ ਤੁਹਾਡੇ ਇਸ ਫਿਰਕੂ ਜ਼ਹਿਰ ਦਾ, ਇਸ ਸਿਆਸੀ ਐਨਕੀ ਨਫ਼ਰਤ ਦਾ, ਜਿਹੜੀ ਤੁਸੀਂ ਸਿਆਸੀ ਐਨਕ ਲਾਈ ਹੋਈ ਹੈ ਨਫ਼ਰਤ ਦੇ ਸ਼ੀਸ਼ੇ ਨਾਲ ਜਿਹੜਾ ਤੁਸੀਂ ਦੇਖਦੇ ਹੋ, ਉਹਦਾ ਦੂਜੇ ਦੇਸ਼ ਵੀ ਜਿਹੜਾ, ਜਾਂ ਕੱਟੜਪੰਥੀ ਤਾਕਤਾਂ ਉਹਦਾ ਫਾਇਦਾ ਚੁੱਕਦੀਆਂ ਨੇ। ਸੋ ਖੇਡਾਂ ਦੇ ਮੈਦਾਨ ਦੇ ਵਿੱਚ ਨਫ਼ਰਤ ਦੀ ਕੋਈ ਥਾਂ ਨਹੀਂ ਹੈ, ਤੇ ਖੇਡਾਂ ਦੇ ਮੈਦਾਨ ਦੇ ਵਿੱਚ ਫਤਿਹ ਉਹੀ ਹਾਸਲ ਕਰਦੇ ਆ ਜਿਹੜੇ ਮਾਨਸਿਕ ਤੌਰ ਤੇ ਤੰਦਰੁਸਤ ਨੇ, ਜਿਹੜੇ ਸਰੀਰਕ ਤੌਰ ਤੇ ਮਜ਼ਬੂਤ ਨੇ। ਸੋ ਇੱਕ ਕੋਟ ਹੈ, ਉਹ ਕਹਿੰਦੇ ਕਿ ਜੇਕਰ ਕਿਸੇ ਬੱਚੇ ਨੂੰ ਕਿਸੇ ਚੀਜ਼ ਤੋਂ ਤੁਸੀਂ ਮੋਟੀਵੇਟ ਕਰਨਾ ਹੈ, ਤੇ ਇੱਕ ਬੱਚਾ ਜੇਕਰ ਕਿਸੇ ਤੋਂ ਸਭ ਤੋਂ ਵੱਧ ਮੋਟੀਵੇਟ ਹੁੰਦਾ ਹੈ, ਤੇ ਉਹ ਹੈ ਕਿਸੇ ਖਿਡਾਰੀ ਦੀ ਬਾਇਓਪਿਕ। ਉਹਨੂੰ ਚਾਹੇ ਪੜ੍ਹਨ ਨੂੰ ਦਿਓ, ਚਾਹੇ ਉਹਨੂੰ ਫਿਲਮ ਦੇ ਰੂਪ ਦੇ ਵਿੱਚ ਦਿਖਾਓ। ਇੱਕ ਖਿਡਾਰੀ ਦਾ ਉਹੀ ਕਿਰਦਾਰ ਇੱਕ ਖਿਡਾਰੀ ਕੋਲੇ ਹੁੰਦਾ ਹੈ ਕਿ ਕਿਸੇ ਨੂੰ ਪ੍ਰਭਾਵਿਤ ਕਰ ਸਕੇ, ਤੇ ਬੱਚਾ ਸਭ ਤੋਂ ਵੱਧ ਖਿਡਾਰੀ ਤੋਂ ਪ੍ਰਭਾਵਿਤ ਹੁੰਦਾ ਹੈ। ਸੋ ਇਹ ਕੋਟ ਨੇ, ਕਿਉਂਕਿ ਖਿਡਾਰੀ ਨੇ ਮਿਹਨਤ ਕੀਤੀ ਹੁੰਦੀ ਹੈ। ਪਰ ਹੁਣ ਤੁਸੀਂ ਦੇਖੋ ਕਿ ਆਹ ਜਿਹੜੇ ਫਿਰਕੂ ਜ਼ਹਿਰ ਘੋਲਦੇ ਆ, ਨਫ਼ਰਤ ਦਾ ਜ਼ਹਿਰ ਘੋਲਦੇ ਆ, ਇਹ ਬਿਮਾਰ ਮਾਨਸਿਕਤਾ ਦੇ ਲੋਕ ਨੇ, ਅੰਤਰਰਾਸ਼ਟਰਵਾਦੀ ਲੋਕ ਨੇ, ਜਿਹੜੇ ਕਿ ਅਰਸ਼ਦੀਪ ਸਿੰਘ ਸਮੇਤ ਨਾ ਹਿਮਾ ਦਾਸ, ਨਾ ਪੀਵੀ ਸਿੰਧੂ, ਨਾ ਵੰਦਨਾ ਕਟਾਰੀਆ ਦੇ ਕੁਛ ਵੀ ਨਹੀਂ ਉਹਨਾਂ ਦੇ ਸਾਹਮਣੇ ਇਹਨਾਂ ਦਾ ਕਿਰਦਾਰ। ਇਹਨਾਂ ਦਾ ਨਾ ਕਿਰਦਾਰ ਕੁਛ ਹੈ, ਤੇ ਨਾ ਇਹਨਾਂ ਦਾ ਜਿਹੜਾ ਦੇਸ਼ ਦੇ ਵਿੱਚ ਕੰਟਰੀਬਿਊਸ਼ਨ ਕੁਛ ਹੈ। ਇਹ ਚੰਦ ਲੋਕ ਨੇ, ਇਹ ਫਿਰਕੂ ਜ਼ਹਿਰ ਦੇ ਨਾਲ ਭਰੇ ਹੋਏ ਲੋਕ ਨੇ, ਇਹ ਹਮੇਸ਼ਾ ਆਪਣੀ ਬਿਮਾਰ ਮਾਨਸਿਕਤਾ ਦਾ ਪ੍ਰਦਰਸ਼ਨ ਕਰਦੇ ਨੇ, ਜਦ ਕਿ ਸਾਡੇ ਜਿਹੜੇ ਖਿਡਾਰੀ ਹੈ, ਉਹ ਆਪਣੇ ਕਿਰਦਾਰ ਦਾ ਪ੍ਰਦਰਸ਼ਨ ਕਰਦੇ ਨੇ। ਇੱਕ ਵਾਰ ਫਿਰ ਤੋਂ ਪੰਜਾਬੀ ਰੇਡੀਓ USA ਵੱਲੋਂ ਅਰਸ਼ਦੀਪ ਸਿੰਘ ਨੂੰ ਇਸ ਹਰਫਨਮੌਲੇ ਪ੍ਰਦਰਸ਼ਨ ਦੇ ਲਈ ਬਹੁਤ-ਬਹੁਤ ਮੁਬਾਰਕਬਾਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।